ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ YouTube ਕਮੈਂਟ ਆਇਆ ਹੈ ਸਾਡੀ ਤੁਹਾਡੇ ਕਮੈਂਟ ਪੜਨ ਤੋਂ ਪਹਿਲਾਂ ਅੱਜ ਇੱਕ ਦੁਖਦਾਈ ਘਟਨਾ ਵਾਪਰੀ ਜੀ। ਸਾਡੇ ਬਹੁਤ ਹੀ ਉਤਸ਼ਾਹ ਨਾਲ ਭਰੇ ਹੋਏ ਔਰ ਹਮੇਸ਼ਾ ਹਰ ਵਿਖਾਵੇ ਤੇ ਪ੍ਰੋਟੈਸਟ ਤੇ ਸ਼ਹੀਦੀ ਸਮਾਗਮ ਤੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰਨ ਵਾਲੇ ਵੀਰ ਦਵਿੰਦਰ ਸਿੰਘ ਜਿਹੜੇ ਨਿਊ ਜਰਸੀ 'ਚ ਰਹਿੰਦੇ ਸਨ, ਉਹਨਾਂ ਨੂੰ ਗੈਸ ਸਟੇਸ਼ਨ ਦੇ ਉੱਤੇ ਜਿਹੜਾ ਉਹ ਕੰਮ ਕਰਦਿਆਂ ਨੂੰ ਸ਼ੂਟ ਡਾਊਨ ਕੀਤਾ ਗਿਆ ਜੀ। ਔਰ ਜਿਵੇਂ ਸਾਡੀ ਮੁੱਢਲੀ ਜਾਣਕਾਰੀ ਹੈ, ਅਜੇ ਤੱਕ ਇਹ ਤਾਂ ਨਹੀਂ ਪਤਾ ਲੱਗਾ ਕਿ ਕੌਣ ਕਾਤਲ ਹੈ ਜਾਂ ਕੀ ਹੋਇਆ ਐਗਜ਼ੈਕਟਲੀ, ਲੇਕਿਨ ਇਹ ਜ਼ਰੂਰ ਹੈ ਕਿ ਇਸ ਨੇ ਇੱਕ ਬੜੀ ਸ਼ੋਕ ਦੀ ਲਹਿਰ ਸਾਰੇ ਪੰਥਰ ਦੀ ਹਲਕਿਆਂ 'ਚ ਜਿਹੜੀ ਹੈ ਉਹ ਫੈਲਾਈ ਹੈ। ਇਹਨਾਂ ਦੇ ਛੋਟੇ ਬੱਚੇ ਨੇ ਔਰ ਕੋਈ ਜਦੋਂ ਉਹਨਾਂ ਦੇ ਨਾਂ ਨੂੰ ਮੈਂਸ਼ਨ ਕਰਕੇ ਸਾਡੇ ਵੀਰ ਜੱਸਾ ਸਿੰਘ ਹੋਰਾਂ ਨੇ ਵਰਜੀਨੀਆ ਤੋਂ ਮੈਨੂੰ ਕਾਲ ਕੀਤਾ ਜੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਦਵਿੰਦਰ ਸਿੰਘ ਨਾਵਾਂ ਦੇ ਬਹੁਤ ਨੇ। ਕਹਿੰਦੇ ਨਹੀਂ, ਤੁਸੀਂ ਉਹਨਾਂ ਦੀ ਜਦੋਂ ਪਿਕਚਰ ਦੇਖੋਗੇ ਤੁਸੀਂ ਪਛਾਣੋਗੇ ਵੀ ਕੋਈ ਪ੍ਰੋਟੈਸਟ ਐਸਾ ਨਹੀਂ ਸੀ ਜਾਂ ਐਸਾ ਨਹੀਂ ਹੁੰਦਾ ਰਿਹਾ ਜਿਹਦੇ 'ਚ ਸ਼ਾਮਲ ਨਾ ਹੁੰਦੇ ਹੋਣ ਜੀ। ਸੋ ਸਾਡੇ ਲਈ ਇੱਕ ਬੜੀ ਦੁੱਖ ਦੀ ਘੜੀ ਹੈ ਔਰ ਅਸੀਂ ਪਰਿਵਾਰ ਦੇ ਨਾਲ ਔਰ ਸਾਰੇ ਉਸ ਖਿੱਤੇ ਦੇ ਔਰ ਸਮੁੱਚੇ ਪੰਥ ਦਰਦੀਆਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਜੀ ਔਰ ਸਤਿਗੁਰੂ ਰਹਿਮਤ ਕਰਨ ਵੀਰ ਨੂੰ ਜਿਹੜਾ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਇਹ ਜਿਹੜੀ ਹਿੰਸਾ ਇਸ ਸੁਸਾਇਟੀ ਦੇ ਵਿੱਚ ਵੀ ਵੱਧ ਰਹੀ ਹੈ, ਇਹ ਇੱਕ ਦੁੱਖ ਦਾ ਕਾਰਨ ਹੈ ਜੀ। ਔਰ ਇਹ ਸਾਰੇ ਤੋਂ ਅਸੀਂ ਹੋਰ ਤਾਂ ਕੀ ਕਹਿ ਸਕਦੇ ਹਾਂ ਕਿ ਭਾਈ ਆਪਣੇ ਆਪ ਨੂੰ ਜਦੋਂ ਤੁਸੀਂ ਕਿੱਤਾ ਕਰਨਾ ਹੈ, ਕੰਮ ਲਈ ਬਾਹਰ ਨਿਕਲਣਾ ਹੈ, ਕੋਈ ਟੈਕਸੀ ਚਲਾਉਂਦਾ ਹੈ, ਕੋਈ ਟਰੱਕ ਚਲਾਉਂਦਾ ਹੈ, ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਜੀ। ਔਰ ਜਿਵੇਂ ਤੁਸੀਂ ਦੱਸ ਰਹੇ ਸੀ ਬ੍ਰੇਕ 'ਚ ਕਿ ਨਿਊਯਾਰਕ 'ਚ ਇਹ ਕੰਸਟਰਕਸ਼ਨ ਬਰੁਕਲਿਨ 'ਚ ਕੰਸਟਰਕਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਜਿਹੜਾ ਹੈ ਕਿਸੇ ਨੇ ਗੋਲੀ ਮਾਰੀ ਔਰ ਉਹ ਪੈਰਾਲਾਈਜ਼ਡ ਹੈ ਜੀ। ਸੋ ਇਹ ਘਟਨਾਵਾਂ ਵਾਪਰ ਰਹੀਆਂ ਨੇ, ਪਰ ਕਮਿਊਨਿਟੀ ਦਾ ਇਹ ਫਰਜ਼ ਬਣਦਾ ਹੈ ਕਿ ਇੱਦਾਂ ਦੇ ਮੌਕੇ ਅਸੀਂ ਜਿੱਥੇ ਹਮਦਰਦੀ ਲਈ ਇਕੱਠੇ ਹੁੰਦੇ ਹਾਂ ਉੱਥੇ ਜ਼ਰੂਰ ਪਰਿਵਾਰਾਂ ਦੀ ਮਦਦ ਦੇ ਲਈ, ਬੱਚਿਆਂ ਦੀ ਮਦਦ ਲਈ, ਉਹਨਾਂ ਦੀਆਂ ਸਿੰਘਣੀਆਂ ਦੀ ਮਦਦ ਲਈ ਜਿਹੜਾ ਹੈ ਉਹ ਜ਼ਰੂਰ ਕਲੈਕਸ਼ਨ ਕਰੀਏ। ਕੱਲ੍ਹ ਹੀ ਜਿੱਥੇ ਅਸੀਂ ਕੱਲ੍ਹ ਮਿਲੇ ਆਪਸ ਇੱਕ ਦੱਸ ਰਹੇ ਸੀ ਡੇਲੀ ਇੱਥੇ ਰਨ ਕਰਦੇ ਨੇ ਉਹ ਕਿ ਵੀ ਉਹ ਕਹਿੰਦੇ ਨੇ ਸਾਡੇ ਕੋਲ ਕਾਫੀ ਬੰਗਾਲੀ ਆਉਂਦੇ ਨੇ ਜੀ ਔਰ ਉਹਨਾਂ ਨੇ ਆਪਣਾ ਇੱਕ ਫੰਡ ਅਲੱਗ ਐਸਟੈਬਲਿਸ਼ ਕੀਤਾ ਹੋਇਆ ਜਿਹਦੇ 'ਚ $10 ਹਰ ਬੰਗਾਲੀ ਪਰਿਵਾਰ ਦਿੰਦਾ ਔਰ ਉਹਨਾਂ ਨੇ ਕਿਹਾ ਜੀ ਕੋਈ ਕਿਸੇ ਬੰਗਾਲੀ ਦੀ ਡੈਥ ਹੋ ਜਾਏ ਕਿਸੇ ਕਾਰਨ ਕਰਕੇ ਵੀ ਘੱਟੋ ਘੱਟ $1 ਲੱਖ ਜਿਹੜਾ ਹੈ ਉਹਦੀ ਮਦਦ ਲਈ ਉਸ ਫੰਡ 'ਚੋਂ ਦਿੱਤਾ ਜਾਂਦਾ ਔਰ ਉਹ ਮੌਕੇ ਤੇ ਕੋਈ ਕਲੈਕਸ਼ਨ ਨਹੀਂ ਹੁੰਦੀ, ਪਰਮਾਨੈਂਟਲੀ ਉਹਨਾਂ ਨੇ ਫੰਡ ਬਣਾਇਆ ਹੋਇਆ। ਔਰ ਮੈਂ ਸਮਝਦਾ ਵੀ ਸਾਨੂੰ ਵੀ ਇਸ ਲਾਈਨ ਦੇ ਉੱਤੇ ਜਿਹੜਾ ਹੈ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ ਔਰ ਇੱਕ ਦੁੱਖ ਦੀ ਘੜੀ ਹੈ, ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਜੀ ਡਾਕਟਰ ਸਾਹਿਬ ਬਿਲਕੁਲ। ਸਾਡੇ ਕੋਲ YouTube ਕਮੈਂਟ ਆਇਆ ਹੈ ਸਾਡੀ ਬਹਾਦਰ ਨਪੋਲੀਅਨ ਅਤੇ ਸਿੱਖ ਨੇਪਾਲ ਰਿਸ਼ਤਿਆਂ ਸੰਬੰਧੀ ਵੀਡੀਓ ਤੇ ਮਨੋਜ ਝਾਂ ਵੱਲੋਂ ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਡਾਕਟਰ ਸਾਹਿਬ ਇਹ ਲਿਖਦੇ ਹਨ, ਸਰਦਾਰ ਜੀ ਤੁਹਾਡਾ ਵਿਸ਼ਲੇਸ਼ਣ 120% ਸਹੀ ਹੈ। ਮੈਂ ਮਧੇਸ਼ ਤੋਂ ਹੀ ਹਾਂ ਪਰ ਮਦੇਸੀਆਂ ਦੇ ਵਿਰੋਧ ਦੇ ਖਿਲਾਫ ਹਾਂ। ਮੈਂ ਆਪਣੇ ਕਈ ਦੋਸਤਾਂ ਨਾਲ ਗੱਲ ਕੀਤੀ ਹੈ ਪਰ ਕੋਈ ਸਾਥ ਨਹੀਂ ਦੇ ਰਿਹਾ ਇਹਨਾਂ ਦਾ। ਹੁਣ ਸਵਾਲ ਇਹ ਉੱਠਦਾ ਹੈ ਕਿ ਫਿਰ ਇਹ ਲੋਕ ਕੌਣ ਹਨ ਜਿਹੜੇ ਅੰਦੋਲਨ ਕਰ ਰਹੇ ਹਨ। ਮੇਰੇ ਦੋਸਤ ਮੁਤਾਬਕ ਅੰਦੋਲਨ ਵਿੱਚ ਜਾਣ ਨਾਲ 500 ਰੁਪਏ ਅਤੇ ਰੋਟੀ ਮਿਲਦੀ ਹੈ। ਇੰਨੇ ਲੋਕ ਕੌਣ ਹਨ ਅਤੇ ਇੱਕ ਬੰਦੇ ਪਿੱਛੇ 1000 ਰੁਪਏ ਦਿੱਤੇ ਜਾਂਦੇ ਹਨ। ਉਹ ਪੈਸਾ ਕਿੱਥੋਂ ਆਉਂਦਾ ਹੈ? ਕੀ ਇਸ ਬਾਰੇ ਤੁਹਾਨੂੰ ਪਤਾ ਹੈ? ਇਸ ਮੋਦੀ ਨੇ ਤਾਂ ਸਾਡੇ ਦੇਸ਼ ਵਿੱਚ ਯੁੱਧ ਚਲਾ ਦਿੱਤਾ ਹੈ, ਪਤਾ ਨਹੀਂ ਕਿਵੇਂ ਰੁਕੇਗਾ ਇਹ। ਆਪਣੇ ਦੇਸ਼ ਵਿੱਚ ਤਾਂ ਹਿੰਦੂ ਮੁਸਲਮਾਨ ਦੰਗਾ ਕਰਾਉਂਦਾ ਹੈ ਤੇ ਹੁਣ ਸਾਡੇ ਦੇਸ਼ ਵਿੱਚ ਵੀ ਮਧੇਸੀ ਪਹਾੜੀ ਫਸਾਦ ਸ਼ੁਰੂ ਕਰ ਦਿੱਤਾ ਹੈ। ਲੱਖ ਲਾਹਨਤਾਂ ਮੋਦੀ ਅਤੇ ਭਾਜਪਾ ਨੂੰ। ਜੀ ਡਾਕਟਰ ਸਾਹਿਬ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਸਾਡਾ ਇਹ ਸ਼ੋਅ ਪੰਜਾਬੀ 'ਚ ਹੈ ਪਰ ਜਿੱਥੇ ਪਾਕਿਸਤਾਨ ਜਾਂ ਬਾਹਰ ਬੈਠੇ ਸਾਡੇ ਪੰਜਾਬੀ ਵੀਰ ਦੂਸਰੇ ਪੰਜਾਬ ਦੇ ਉਹ ਤਾਂ ਸਾਡੇ ਨਾਲ ਜੁੜੇ ਹੀ ਸਨ ਜੀ। ਹੁਣ ਜਦੋਂ ਤੋਂ ਅਸੀਂ ਨੇਪਾਲੀ ਇਸ਼ੂ ਨੂੰ ਹਾਈਲਾਈਟ ਕੀਤਾ ਹੈ ਬਹੁਤ ਸਾਰੀਆਂ ਲਿਖਤਾਂ ਸਾਡੇ ਨੇਪਾਲੀ ਵੀਰਾਂ ਦੀਆਂ ਆਉਂਦੀਆਂ ਨੇ, ਕੋਈ ਸਟੂਡੈਂਟ ਨੇ ਕੋਈ ਅਦਰਵਾਈਜ਼। ਔਰ ਇਹ ਜਦੋਂ ਕਿ ਮਨੋਜ ਝਾਂ ਹੋਰਾਂ ਨੇ ਲਿਖਿਆ ਇਹ ਅਸੀਂ ਪਿਛਲੀ ਇੱਕ ਡਿਸਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਕਿਸ ਤਰੀਕੇ ਨਾਲ ਜਿਹੜੇ ਯੂਪੀ ਔਰ ਬਿਹਾਰ ਦੇ 6-7 ਜ਼ਿਲ੍ਹੇ ਨੇਪਾਲ ਦੇ ਨਾਲ ਲੱਗਦੇ ਨੇ ਜਿੱਥੇ ਮਦੇਸੀ ਮੂਲ ਦੇ ਲੋਕ ਰਹਿੰਦੇ ਨੇ ਪਰ ਉਹ ਐਵਰੀ ਇੰਚ ਨੇਪਾਲੀ ਨੇ ਕਿਉਂਕਿ ਨੇਪਾਲ ਦਾ ਹਿੱਸਾ ਨੇ ਆਲਮੋਸਟ 100-150 ਸਾਲ ਤੋਂ।
ਸੋ ਇਹ ਹੁਣ ਉਹਨਾਂ ਨੂੰ ਆਰਮ ਕਰਕੇ ਉਹਨਾਂ ਨੂੰ, ਜਿਵੇਂ ਉਹਨਾਂ ਨੇ, ਕਿਉਂਕਿ ਨੇਪਾਲ ਲੈਂਡਲੌਕਡ ਕੰਟਰੀ ਹੈ, ਸਾਰੀ ਸਪਲਾਈ ਇਹਨਾਂ ਥਾਵਾਂ ਤੋਂ ਹੀ ਜਾਣੀ ਹੈ ਕਿ ਇਹ ਨਾਲ ਲੱਗਦੇ ਨੇ ਯੂਪੀ ਬਿਹਾਰ ਦੇ ਲੈਂਡ ਜਿਹੜਾ ਰੋਡਸ ਰਾਹੀਂ, ਔਰ ਆਰਥਿਕ ਜਿਹੜੀ ਨਾਕਾਬੰਦੀ ਕਰਦੇ ਨੇ ਇਹਨਾਂ ਲੋਕਾਂ ਤੋਂ ਕਰਵਾਉਂਦੇ ਨੇ। ਪਰ ਮੈਨੂੰ ਇਹ ਆਈਡੀਆ ਸੀ ਕਿ ਸ਼ਾਇਦ ਸੱਚਮੁੱਚ ਹੀ ਮਦੇਸੀ ਲੋਕਾਂ 'ਚ ਹੀ ਇੰਨੀ ਇੱਕ ਡਿਸਸੈਟਿਸਫੈਕਸ਼ਨ ਹੋਈ ਹੋਏ, ਪਰ ਮੈਨੂੰ ਇਹ ਖੁਸ਼ੀ ਹੋਈ ਮਨੋਜ ਝਾਅ ਜਿਹੜੇ ਖੁਦ ਮਦੇਸੀ ਨੇ, ਇਹ ਕੋਈ ਨੇਪਾਲੀ ਪਹਾੜੀ ਰੀਜਨ ਦੇ ਗੋਰਖੇ ਨਹੀਂ ਨੇ, ਔਰ ਜੇ ਇਹ ਟੈਸਟੀਫਾਈ ਕਰਦੇ ਨੇ ਔਰ ਲਿਖਤੀ ਤੌਰ ਦੇ ਉੱਤੇ ਇਹ ਕਹਿੰਦੇ ਨੇ ਕਿ ਭਾਈ ਸਾਡਾ ਐਨਾਲਿਸਿਸ 120% ਠੀਕ ਹੈ, ਕਿਉਂਕਿ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਕੰਮ ਰਾ ਕਰ ਰਹੀ ਹੈ ਔਰ ਇਹਨਾਂ ਨੇ ਫਰਦਰ ਨੇਪਾਲ ਨੂੰ ਘਰੇਲੂ ਖਾਨਾ ਜੰਗੀ ਦੇ ਵਿੱਚ ਧੱਕਣਾ, ਜੋ ਜਿਹਾ ਕੰਮ ਇਹਨਾਂ ਨੇ ਲਿਟੇ ਰਾਹੀਂ ਲੰਕਾ 'ਚ ਕੀਤਾ ਜਾਂ ਮੁਕਤੀ ਵਾਹਿਨੀ ਰਾਹੀਂ ਬੰਗਾਲ 'ਚ ਕੀਤਾ ਸੀ। ਔਰ ਇਹਨਾਂ ਨੇ ਕਿਹਾ ਕਿ ਜੀ ਇਹ ਅੰਦੋਲਨ ਵਾਲੇ ਨੇ ਜਿਹੜੇ ਉਹਨਾਂ ਨੂੰ 500 ਰੁਪਈਆ ਪਰ ਪਰਸਨ ਤੇ ਰੋਟੀ ਪਾਣੀ ਔਰ 1000 ਰੁਪਈਏ ਤੱਕ ਜਿਹੜੀ ਹੈ ਉਜਰਤ ਦਿੱਤੀ ਜਾਂਦੀ ਹੈ। ਬਾਹਰੋਂ ਲਿਆਂਦੇ ਜਾਂਦੇ ਨੇ ਪਹਾੜੇ ਦੇ ਟੱਟੂ, ਜਿਵੇਂ ਅੱਜ ਕੱਲ੍ਹ ਉੱਥੇ ਜੇ ਤੁਸੀਂ ਰੈਲੀਆਂ ਕਰਨੀਆਂ ਨੇ ਤੇ ਹੁੰਦੇ ਨੇ ਠੇਕੇਦਾਰ ਬਣੇ ਹੋਏ, ਦੱਸੋ ਜੀ ਕਿੰਨੇ ਬੰਦਾ ਚਾਹੀਦਾ, ਉਹਨੇ ਪੈਸੇ ਲੈ ਕੇ ਬੰਦੇ ਆਪ ਉੱਥੇ ਢੋ ਕੇ ਉੱਥੇ ਪਹੁੰਚਾ ਦਿੰਦੇ ਨੇ, ਮੀਡੀਆ ਕਵਰ ਕਰ ਰਿਹਾ ਹੁੰਦਾ, ਲੱਖੋਂ ਲੋਕ ਆਏ, ਇਹ ਨਹੀਂ ਪਤਾ ਉਹ ਲੱਖਾਂ ਤੇ ਜਿਹੜੇ ਨੇ ਉਹ ਠੇਕੇਦਾਰ ਲੈ ਕੇ ਆਏ ਨੇ ਪਹਾੜੇ ਦੇ ਟੱਟੂ। ਇਸੇ ਤਰ੍ਹਾਂ ਇਹ ਜਿਹੜੇ ਨਾਕਾਬੰਦੀ ਔਰ ਦੂਸਰੇ ਲਈ ਵਰਤੇ ਜਾ ਰਹੇ ਨੇ ਇਹ ਉਹੀ ਪਹਾੜੇ ਦੇ ਟੱਟੂ ਨੇ। ਔਰ ਉਹਨਾਂ ਨੇ ਕਿਹਾ ਕਿ ਇਹ ਬੀਜੇਪੀ ਔਰ ਮੋਦੀ ਨੇ ਭਾਰਤ ਦੇ ਵਿੱਚ ਤਾਂ ਹਿੰਦੂ ਮੁਸਲਮਾਨ ਫਸਾਦ ਕਰਵਾਏ ਹੀ ਨੇ ਸੱਤਾ ਚਾਣ ਲਈ, ਔਰ ਇਹਨਾਂ ਨੇ ਸਾਨੂੰ ਵੀ ਇਹ ਜਿਹੜੀ ਮਦੇਸੀ ਔਰ ਪਹਾੜੀ ਕਨਫਲਿਕਟ ਹੈ ਇਹਦੇ 'ਚ ਧੱਕ ਦਿੱਤਾ ਔਰ ਲੱਖ ਲਾਹਨਤ ਇਸ ਨੂੰ। ਸੋ ਸਾਨੂੰ ਖੁਸ਼ੀ ਹੈ ਕਿ ਜੇ ਮਨੋਜ ਝਾਅ ਵਰਗੇ ਜਿਹੜੇ ਸੁਹਿਰਦ ਵੀਰ ਨੇ, ਜਿਹੜੇ ਸਮਝਦੇ ਨੇ ਕਿ ਗੇਮ ਕੀ ਹੈ, ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਆਪਣੇ ਭਾਈਚਾਰੇ 'ਚ, ਆਪਣੇ ਲੋਕਾਂ 'ਚ ਇਸ ਸੱਚ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਦੀ ਜਿਹੜੀ ਐਥਨੀਸਿਟੀ ਹੈ ਇਹਨੂੰ ਭਾਰਤੀ ਖੁਫੀਆ ਏਜੰਸੀ RSS ਦੇ ਕਹਿਣ ਦੇ ਉੱਤੇ ਨੇਪਾਲ ਮੁਲਕ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਨੂੰ ਇੱਕ ਮੋਹਰੇ ਦੇ ਤੌਰ ਤੇ ਵਰਤਿਆ ਜਾ ਰਿਹਾ। ਤੇ ਜੇ ਲੋਕਲ ਲੋਕ ਰੈਜ਼ਿਸਟ ਕਰਨਗੇ, ਖਲੋਣਗੇ, ਫਿਰ ਪਹਾੜੇ ਦੇ ਟੱਟੂ ਜਿਹੜੇ ਨੇ ਉੱਥੇ ਖਲੋ ਨਹੀਂ ਸਕਣਗੇ। ਸੋ ਇਹਨਾਂ ਦਾ ਮਨੋਜ ਝਾਅ ਜੀ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਬ੍ਰਿਜ ਭਾਸ਼ਾ 'ਚ ਲਿਖੇ ਕਵਿਤ ਨੰਬਰ 134 ਨੂੰ ਚੁਣਿਆ ਜੀ। और एक कवित है, जैसे कर्पूर में उडत को सुभाओ तांते और बासना ना ताके आगे ठहरावे, चंदन सुबास कै बनस्पति ताही ते सुगंधता सकल में समावे, जैसे जल मिलत सरबंग संग रंग राखे, अगन जराए सब रंगन मिटावे, जैसे रव सस शिव शक्त सुभाव गत, संजोगी वियोगी दृष्टांत को दिखावे। जी ਹੁਣ ਇਹਦੇ 'ਚ ਭਾਈ ਸਾਹਿਬ ਨੇ ਰੱਬ ਨਾਲ ਜੁੜਿਆ ਹੋਇਆ ਭਲਾ ਬੰਦਾ ਔਰ ਸ਼ੈਤਾਨ ਜਿਹੜਾ ਦੁਰਜਨ ਹੈ, ਮਾੜਾ ਇਨਸਾਨ ਹੈ, ਉਸ ਦੇ ਵਿੱਚ ਕਿਵੇਂ ਵਖਰੇਵਾਂ ਸਾਹਮਣੇ ਆ ਜਾਂਦਾ ਹੈ, ਦ੍ਰਿਸ਼ਟਾਂਤ ਹੁੰਦਾ ਹੈ ਕਿ ਸਾਹਮਣੇ ਨਜ਼ਰ ਆ ਜਾਂਦਾ ਹੈ। ਉਸ ਦੇ ਲਈ ਭਾਈ ਸਾਹਿਬ ਨੇ 3 ਜਿਹੜੀਆਂ ਨੇ ਰਾਦਰ 4 ਜਾਂ 5 अलंकार इस्तेमाल किते ने जी। उन्होंने कहा कि जैसे कर्पूर में उडत को स्वभाव ताके और वासना ना ताके आगे ठहरावे। कर्पूर हुंदा है कैंफर, खुशबू नाल भरिया होया, मुश्के कपूर भी जिन्हों कहंदे ने जी, कि भी जदों कपूर उड़दा है कैंफर ਤੇ ਉਹਦੀ ਇੰਨੀ ਫ੍ਰੈਗਰੈਂਸ ਸਮੈਲ ਹੁੰਦੀ ਹੈ ਕਿ ਉਹਦੇ ਸਾਹਮਣੇ ਕੋਈ ਹੋਰ ਖੁਸ਼ਬੂ ਖਲੋ ਹੀ ਨਹੀਂ ਸਕਦੀ। ਫਿਰ ਉਹਨਾਂ ਨੇ ਕਿਹਾ ਦੂਸਰਾ, ਚੰਦਨ ਸੁਬਾਸ ਕੈ ਬਨਸਪਤੀ ਤਾਹੀ ਤੇ ਸੁਗੰਧਤਾ ਸਕਲ ਮੈਂ ਸਮਾਵੇ। ਇਸੇ ਤਰ੍ਹਾਂ ਚੰਦਨ ਦਾ ਦਰਖਤ, ਚੰਦਨ ਦੀ ਲੱਕੜੀ, ਇੱਕ ਦਰਖਤ ਜਿਹੜਾ ਚੰਦਨ ਦਾ ਹੈ ਉਹ ਸਾਰਿਆਂ ਨੂੰ ਹੀ ਮਹਿਕਾ ਦਿੰਦਾ ਹੈ। ਜਿੰਨੇ ਦੂਜੇ ਦਰਖਤ ਵੀ ਹੁੰਦੇ ਨੇ ਉਹ ਵੀ ਉਸ ਚੰਦਨ ਦੇ ਨਾਲ ਚੰਦਨ ਵਰਗੀ ਖੁਸ਼ਬੂ ਦੇਣ ਲੱਗ ਜਾਂਦੇ ਨੇ। फिर उन्होंने कहा जैसे जल मिलत सरबंग संग रंग राखे। उन्होंने कहा कि भी भावें किसी भी रंग का पानी होए, जदों मिल जाता है तो सारा ही पानी बन जाता है। अगन जराए सब रंगन मिटावे। तो उन्होंने कहा भी भावें 10 रंगां की लकड़ होए, 10 रंगां की कोई चीज़ होए, तो जदों अग साड़दी है सब नूं सवाह इक्को जी बनती है, सब नूं साड़ के सवाह कर दिंदी जी। और पानी जदों मिलदा है हर कोई इक्को जिहा हो जाता है, चंदन हर एक नूं चंदन कर दिंदा है।
ਕਰਪੂਰ ਜਿਹੜੇ ਉਹ ਸਭ ਨੂੰ ਖੁਸ਼ਬੂ ਦਿੰਦੇ। ਜੈਸੇ ਰਵ ਸਸ शिव सखत ਸੁਭਾਵਗਤ ਸੰਜੋਗੀ ਵਿਯੋਗੀ ਦ੍ਰਿਸ਼ਟਾਂਤ ਕੋ ਦਿਖਾਵੇ। ਉਹਨਾਂ ਨੇ ਕਿਹਾ ਰਵ ਸਸ, ਰਵੀ ਸੂਰਜ ਨੂੰ ਕਹਿੰਦੇ ਨੇ, ਸਸ ਸ਼ਸ਼ੀ ਤੋਂ ਆਇਆ, ਚੰਦਰਮਾ ਨੂੰ ਕਹਿੰਦੇ ਨੇ ਕਿ ਬਈ ਇਹਨਾਂ ਦੇ ਵੱਖੋ ਵੱਖਰੇ ਸੁਭਾਅ ਨੇ। ਸੂਰਜ ਬਾਰੇ ਕਿਹਾ ਜਾਂਦਾ ਹੈ ਕਿ ਸ਼ਿਵ ਸ਼ਕਤੀ ਤਮੋ ਗੁਣ ਹੈ ਇਹਦੇ 'ਚ। ਚੰਦਰਮਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਠੰਡਾ ਹੈ, ਸ਼ਾਂਤ ਹੈ। ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਸੂਰਜ ਦਾ ਸੁਭਾਅ ਤਮੋ ਗੁਣੀ ਹੈ, ਤਪਸ ਦੇਣਾ ਹੈ, ਚੰਦਰਮਾ ਦਾ ਸੁਭਾਅ ਠੰਡਕ ਦੇਣਾ ਹੈ, ਸੰਜੋਗੀ ਵਿਜੋਗੀ ਦ੍ਰਿਸ਼ਟਾਂਤ ਕਹਿ ਦਿਖਾਵੇ। ਇਸ ਤਰ੍ਹਾਂ ਇੱਕ ਪਾਸੇ ਸੰਜੋਗੀ ਪੁਰਖ ਨੇ ਰੱਬ ਦੇ ਨਾਲ ਮਿਲੇ ਹੋਏ, ਉਹ ਚੰਦਨ ਵਾਂਗ ਠੰਡ ਦੇਣਗੇ, ਕਪੂਰ ਵਾਂਗ ਖੁਸ਼ਬੂ ਦੇਣਗੇ, ਚੰਦਨ ਵਾਂਗ ਸਭ ਨੂੰ ਮਹਿਕਾ ਦੇਣਗੇ ਔਰ ਹਰ ਇੱਕ ਦੇ ਨਾਲ ਉਹਨਾਂ ਦਾ ਪ੍ਰੇਮ ਭਾਵ ਹੋਏਗਾ। ਉਹ ਵੀ ਦ੍ਰਿਸ਼ਟਾਂਤ ਹੈ, ਸਾਹਮਣੇ ਨਜ਼ਰ ਆਉਂਦਾ। ਤੇ ਵਿਯੋਗੀ ਉਹ ਨੇ ਜਿਨ੍ਹਾਂ ਦਾ ਜਿਹੜੇ ਟੁੱਟੇ ਹੋਏ ਨੇ ਰੱਬ ਤੋਂ, ਜਿਨ੍ਹਾਂ ਦਾ ਇੱਕ ਆਪਣਾ ਖੁਦਗਰਜ਼ੀ ਵਾਲਾ ਕਿਰਦਾਰ ਹੈ, ਉਹ ਦੁਰਜਨ ਨੇ ਔਰ ਉਹਨਾਂ ਵਿਚਲੇ ਔਗਣ ਜਿਹੜੇ ਨੇ ਉਹ ਸਾਹਮਣੇ ਨਜ਼ਰ ਆਉਂਦੇ ਨੇ। ਉਹਨਾਂ ਚੋਂ ਤੁਹਾਨੂੰ ਬਦਬੂ ਆਉਂਦੀ ਹੈ। ਬਦਬੂ ਦਾ ਮਤਲਬ ਹੀ ਇਹ ਹੈ ਕਿ ਉਹ ਜਿੱਥੇ ਬਹਿਣਗੇ ਕੋਈ ਕਹੇਗਾ ਇਹ ਉੱਠ ਕੇ ਚਲਾ ਜਾਏ, ਇਹਨੇ ਕੋਈ ਨਾ ਕੋਈ ਸ਼ਰਾਰਤ ਕਰਨੀ ਹੈ, ਕੋਈ ਨਾ ਕੋਈ ਇਹਨੇ ਜਿਹੜਾ ਟੁੱਚਰ ਡਾਹਣੀ ਹੈ ਜਾਂ ਬਦਮਗਜ਼ੀ ਪੈਦਾ ਕਰਨੀ ਹੈ। ਔਰ ਉਹ ਜਿਹੜੇ ਨੇ ਉਹ ਵੀ ਸਾਹਮਣੇ ਨਜ਼ਰ ਆਉਂਦੇ ਨੇ। ਸੋ ਜਿਹੜਾ ਸੱਜਣ ਹੈ ਤੇ ਦੁਰਜਨ ਹੈ, ਆਪਣੇ ਸੱਜਣ ਜਿਹੜਾ ਰੱਬ ਨਾਲ ਜੁੜਿਆ ਹੋਇਆ ਤੇ ਜਿਹੜਾ ਸ਼ੈਤਾਨ ਦੇ ਰਸਤੇ ਤੇ ਹੈ, ਉਹਨਾਂ ਦਾ ਕਿਰਦਾਰ ਬੜਾ ਸਪਸ਼ਟ ਨਜ਼ਰ ਆਉਂਦਾ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।